ਜਿਵੇਂ ਉਹਨਾਂ ਨੇ ਉੱਤਰਾਖੰਡ, ਹਿਮਾਚਲ ਔਰ ਦੂਸਰਿਆਂ ਨੂੰ ਕੰਸੈਸ਼ਨ ਇਕਨੋਮਿਕਲ ਪੈਕੇਜ ਦਿੱਤੇ, ਜਿਹੜੀ ਪੰਜਾਬ ਦੀ ਮਾੜੀ ਮੋਟੀ ਇੰਡਸਟਰੀ ਸੀ ਉਹ ਬਟਾਲੇ ਹੋਏ, ਗੋਬਿੰਦਗੜ੍ਹ ਹੋਏ, ਖੰਨੇ ਹੋਏ, ਉਹ ਵੀ ਜਾ ਕੇ ਕੋਈ ਪਰਵਾਣੂ ਬਹਿ ਗਏ ਨੇ, ਕੋਈ ਹੋਰ ਹਿਮਾਚਲ ਜਿੱਥੇ ਕਿ ਉਹਨਾਂ ਨੂੰ ਰਿਆਇਤਾਂ ਨੇ। ਕਿੰਨੀ ਵੱਡੀ ਗਿਣਤੀ ਦੇ ਵਿੱਚ ਅਨਇੰਪਲੋਇਮੈਂਟ ਹੈ। ਔਰ ਅੱਜ ਜਦੋਂ ਤੁਸੀਂ ਇਹ ਫਿਗਰਸ ਦੇਖਦੇ ਹੋ ਕਿ ਪੰਜਾਬ 'ਚੋਂ ਕਿੰਨੀ ਤੇਜ਼ੀ ਦੇ ਨਾਲ ਐਕਸੋਡਸ ਹੋ ਰਿਹਾ, ਇਹ ਇਵੇਂ ਹੀ ਹੈ ਜਿਵੇਂ ਸਾਰਾ ਪੰਜਾਬ ਖਾਲੀ ਹੋ ਗਿਆ। 250 ਪੰਜਾਬੀ ਨਿੱਤ ਚੜ੍ਹਦੇ ਨੇ ਜਹਾਜ਼। 5 ਸਾਲਾਂ 'ਚ 4,78,000 ਪੰਜਾਬੀ ਰੁਜ਼ਗਾਰ ਵੀਜ਼ੇ 'ਤੇ ਵਿਦੇਸ਼ ਗਏ। 5 ਸਾਲਾਂ 'ਚ ਆਲਮੋਸਟ 5 ਲੱਖ ਪੰਜਾਬੀ, ਜਿਹਦਾ ਮਤਲਬ ਸਿੱਖ ਹੈ, ਉਹ ਇੰਪਲੋਇਮੈਂਟ ਵੀਜ਼ੇ ਦੇ ਉੱਤੇ ਬਾਹਰ ਗਏ। ਹੁਣ ਇੰਪਲੋਇਮੈਂਟ ਵੀਜ਼ੇ ਵਾਲੇ ਕੌਣ ਨੇ? ਕੋਈ ਦੁਬਈ, ਕੋਈ ਸਾਊਦੀ ਅਰੇਬੀਆ, ਕੋਈ ਇੱਧਰ ਉੱਧਰ ਵਿਚਾਰੇ ਲੇਬਰ ਜੌਬ ਵਾਲੇ। ਪੰਜਾਬ ਤੋਂ ਸਟੂਡੈਂਟ ਵੀਜ਼ੇ 'ਤੇ ਵਿਦੇਸ਼ ਜਾਣ ਵਾਲਿਆਂ ਦੀ ਚਰਚਾ ਵਧੇਰੇ ਹੁੰਦੀ ਹੈ, ਪਰ ਅਸਲ ਵਿੱਚ ਇੱਥੋਂ ਰੁਜ਼ਗਾਰ ਵੀਜ਼ੇ 'ਤੇ ਵਿਦੇਸ਼ ਜਾਣ ਵਾਲਿਆਂ ਦੀ ਗਿਣਤੀ ਉਸ ਨਾਲੋਂ ਵੀ ਕਿਤੇ ਜ਼ਿਆਦਾ ਹੈ। ਇਸ ਲਈ ਅਸੀਂ ਇਸ ਲੈਵਲ 'ਤੇ ਪਹੁੰਚ ਗਏ ਕਿਉਂਕਿ ਸਾਡੇ ਕੋਲ ਪੋਲੀਟੀਕਲ ਪਾਵਰ ਨਹੀਂ ਹੈ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ ਹਵਾਲੇ ਨਾਲ ਕਿ ਭਾਰਤੀ ਕਬਜ਼ੇ ਵਾਲੇ ਪੰਜਾਬ 'ਚੋਂ ਨੌਜਵਾਨ ਬੱਚੇ ਬੱਚੀਆਂ ਸੁਨਹਿਰੀ ਭਵਿੱਖ ਦੀ ਤਲਾਸ਼ ਵਿੱਚ ਧੜਾਧੜ ਬਾਹਰਲੇ ਮੁਲਕਾਂ ਦਾ ਰੁਖ ਕਰ ਰਹੇ ਹਨ। ਬਿਊਰੋ ਆਫ ਇਮੀਗ੍ਰੇਸ਼ਨ ਦੇ ਵੇਰਵੇ ਹਨ ਕਿ 2016 ਤੋਂ ਲੈ ਕੇ 2021 ਤੱਕ ਲਗਭਗ 5 ਸਾਲ ਦੇ ਸਮੇਂ ਦੌਰਾਨ ਪੰਜਾਬ 'ਚੋਂ ਰੋਜ਼ਗਾਰ ਵੀਜ਼ੇ ਤੇ ਲਗਭਗ 5 ਲੱਖ ਲੋਕ ਬਾਹਰਲੇ ਮੁਲਕਾਂ ਵਿੱਚ ਜਾ ਚੁੱਕੇ ਨੇ ਔਰ ਬਾਹਰ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਇਸ ਤੋਂ ਵੱਖ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਇਸ 'ਚ ਕੋਈ ਸ਼ੱਕ ਨਹੀਂ ਕਿ ਭਾਰਤੀ ਹਕੂਮਤ ਨੇ, ਜਿਹਨੂੰ ਅਸੀਂ ਇੰਡੀਅਨ ਸਟੇਟ ਕਹਿੰਦੇ ਹਾਂ, ਉਹਨਾਂ ਨੇ ਸਿੱਖਾਂ ਦੇ ਉੱਤੇ ਟੋਟਲ ਵਾਰ ਜਿਹੜੀ ਹੈ ਉਹ ਥੋਪੀ ਹੋਈ ਹੈ। ਅੱਛਾ। ਬੇਸ਼ੱਕ ਸਫ਼ਰ ਤਾਂ ਸਾਡਾ ਭਾਰਤੀ ਸਟੇਟ ਦੇ ਕਬਜ਼ੇ 'ਚ ਜਦੋਂ ਅਸੀਂ ਚਲੇ ਜਾਂਦੇ ਹਾਂ ਅਤੇ 10 ਅਕਤੂਬਰ 1947 ਤੋਂ ਜਦੋਂ ਕ੍ਰਿਮੀਨਲ ਟਰਾਈਬਸ, ਰਾਇਮ ਪੇਸ਼ਾ ਕਬੀਲਾ ਐਲਾਨਿਆ ਗਿਆ, ਉੱਥੋਂ ਸ਼ੁਰੂ ਹੋ ਜਾਂਦਾ ਹੈ। 37 ਸਾਲ ਅਸੀਂ ਡਿਸਕ੍ਰਿਮੀਨੇਸ਼ਨ ਦੇ ਅੱਡ-ਅੱਡ ਜਿਹੜੇ ਪਹਿਲੂ ਦੇਖਦੇ ਹਾਂ, ਉਹ ਜ਼ਬਾਨ ਦੇ ਹਵਾਲੇ ਨਾਲ ਹੋਏ, ਆਰਥਿਕਤਾ ਦੇ ਹਵਾਲੇ ਨਾਲ ਹੋਏ, ਅਦਰਵਾਈਜ਼ ਧੌਂਸ ਜਮਾਣਾ ਹੋਏ, ਪਰ ਇੰਡੀਅਨ ਸਟੇਟ ਇੰਨੀ ਕੁ ਡੈਸਪਰੇਟ ਹੋ ਜਾਂਦੀ ਹੈ ਸਿੱਖਾਂ ਦੀ ਡਿਫਾਇੰਸ ਤੋਂ ਕਿ 47 ਤੋਂ 37 ਸਾਲ ਬਾਅਦ ਜੂਨ 84 ਦੇ ਵਿੱਚ ਫੁੱਲ ਸਕੇਲ ਹਮਲੇ ਨਾਲ ਸਿੱਖਾਂ ਦੇ ਉੱਤੇ ਟੋਟਲ ਵਾਰ, ਜਿਹਦੇ 'ਚ ਫਿਜ਼ੀਕਲ, ਕਲਚਰਲ, ਹਿਸਟੋਰੀਕਲ, ਸਟੈਟਿਸਟੀਕਲ, ਇਕਨੋਮਿਕਲ, ਇਹ ਸਾਰੀ ਜਿਹੜੀ ਹੈ ਉਹ ਸਾਡੇ 'ਤੇ ਥੋਪ ਦਿੱਤੀ ਜਾਂਦੀ ਹੈ। ਹੁਣ ਅਸੀਂ ਰੋਜ਼ਾਨਾ ਪਿਛਲੇ 10 ਸਾਲ ਤੋਂ ਇਸ ਪਲੇਟਫਾਰਮ 'ਤੇ ਅੱਡ-ਅੱਡ ਚੈਲੰਜਸ ਦੀ ਗੱਲ ਕਰਦੇ ਹਾਂ। ਪੰਜਾਬ ਦੇ ਵਿੱਚ ਬੈਠੇ ਜਾਂ ਬਾਹਰ ਬੈਠੇ ਵੀ ਡਾਇਸਪੋਰਾ ਜਿਹੜੇ ਸਿੱਖ ਚਿੰਤਕ ਨੇ, ਇਕੋਨੋਮਿਸਟ ਨੇ, ਦੂਸਰੇ ਨੇ, ਉਹ ਵੀ ਅੱਡ-ਅੱਡ ਪਹਿਲੂਆਂ 'ਤੇ ਅਸੀਂ ਦੇਖਦੇ ਹਾਂ ਕਿ ਪੰਜਾਬ ਦੇ ਲੋਕ ਕਿਹਨਾਂ ਤੰਗ ਦਸਤੀਆਂ 'ਚੋਂ, ਜੇ ਬਿਮਾਰੀਆਂ ਦੇ ਹਵਾਲੇ ਨਾਲ ਗੱਲ ਕਰੀਏ ਤੇ ਕਿਵੇਂ ਮਾਲਵਾ ਸਾਰਾ ਕੈਂਸਰ ਬੈਲਟ, ਉਹ ਡੇਟਾ ਦੱਸਦਾ ਹੈ ਵੀ ਦੁਨੀਆ 'ਚ ਹਾਈਐਸਟ ਇੰਸੀਡੈਂਸ ਕੈਂਸਰ ਦੀ ਉਸ ਬੈਲਟ ਦੇ ਵਿੱਚ ਹੈ। ਪਾਣੀ ਦੀ ਇੱਕ ਪਾਸੇ ਲੁੱਟ ਹੈ, ਦੂਸਰੇ ਪਾਸੇ ਕਿਉਂਕਿ ਡੈਮ ਬਣਾ ਕੇ ਪਿੱਛੇ ਰੋਕ ਕੇ ਹੀ ਜਿਹੜਾ ਹੈ ਉਸ ਨੂੰ ਕਰ ਦਿੱਤਾ ਗਿਆ। ਅੰਡਰਗਰਾਊਂਡ ਵਾਟਰ ਲੈਵਲ ਜਿਹੜਾ ਕਦੇ ਪਾਣੀ 15 ਫੁੱਟ 'ਤੇ ਸੀ, ਉਹ 300 ਫੁੱਟ 'ਤੇ ਚਲਾ ਗਿਆ। ਸਬਮਰਸੀਬਲ ਪੰਪ ਲਾ ਕੇ ਵੀ 4-4 ਲੱਖ 5-5 ਲੱਖ ਦੀ ਇਨਵੈਸਟਮੈਂਟ ਦੇ ਨਾਲ ਕਾਸਟ ਕਿੱਥੇ ਚਲੀ ਜਾਂਦੀ ਹੈ। ਕਿਸਾਨ ਕਰਜ਼ਾਈ ਹੁੰਦਾ, ਫਿਰ ਸੁਸਾਈਡ ਰੇਟ ਕਿੱਥੇ ਚਲਾ ਗਿਆ। ਔਰ ਕੁਆਲਿਟੀ ਆਫ ਵਾਟਰ, ਡਰਿੰਕਿੰਗ ਵਾਟਰ, ਏਅਰ ਇੰਨੀ ਗੰਦੀ ਹੈ ਕਿ ਪੋਲਿਊਸ਼ਨ ਇੰਨੀ ਜ਼ਿਆਦਾ, ਐਨਵਾਇਰਨਮੈਂਟਲ ਪੋਲਿਊਸ਼ਨ, ਉਹਦੇ ਨਾਲ ਡੈਥਸ ਨੇ। ਓਪਰਚੁਨਿਟੀਜ਼ ਸਾਰੀਆਂ ਹੀ, ਕਿਉਂਕਿ ਨੌਜਵਾਨੀ ਅਲਟੀਮੇਟਲੀ ਜਿਹੜੀ ਹੈ ਉਸ ਨੇ ਆਪਣੀ ਜ਼ਿੰਦਗੀ ਦੇ ਵਿੱਚ ਜੇ ਕੋਈ ਰੁਜ਼ਗਾਰ ਕਰਨਾ, ਕਿੱਤਾ ਕਰਨਾ, ਪੰਜਾਬ ਨੂੰ ਡਿਪਰਾਈਵ ਕੀਤਾ ਗਿਆ। ਉਹਨਾਂ ਨੇ ਤਾਂ ਹੈਵੀ ਇੰਡਸਟਰੀ ਕੋਈ ਦਿੱਤੀ ਨਹੀਂ ਪੰਜਾਬ ਨੂੰ, ਅਤੇ ਜਿਵੇਂ ਉਹਨਾਂ ਨੇ ਉੱਤਰਾਖੰਡ, ਹਿਮਾਚਲ ਔਰ ਦੂਸਰਿਆਂ ਨੂੰ ਕੰਸੈਸ਼ਨ ਇਕਨੋਮਿਕਲ ਪੈਕੇਜ ਦਿੱਤੇ, ਜਿਹੜੀ ਪੰਜਾਬ ਦੀ ਮਾੜੀ ਮੋਟੀ ਇੰਡਸਟਰੀ ਸੀ ਉਹ ਬਟਾਲੇ ਹੋਏ, ਗੋਬਿੰਦਗੜ੍ਹ ਹੋਏ, ਖੰਨੇ ਹੋਏ, ਉਹ ਵੀ ਜਾ ਕੇ ਕੋਈ ਪਰਵਾਣੂ ਬਹਿ ਗਏ ਨੇ, ਕੋਈ ਹੋਰ ਹਿਮਾਚਲ ਜਿੱਥੇ ਕਿ ਉਹਨਾਂ ਨੂੰ ਰਿਆਇਤਾਂ ਨੇ। ਸੋ ਇਸ ਸਭ ਦੇ ਵਿੱਚ ਕਿੰਨੀ ਵੱਡੀ ਗਿਣਤੀ ਦੇ ਵਿੱਚ ਅਨਇੰਪਲੋਇਮੈਂਟ ਹੈ। ਔਰ ਅੱਜ
ਜਦੋਂ ਤੁਸੀਂ ਇਹ ਫਿਗਰਸ ਦੇਖਦੇ ਹੋ ਕਿ ਪੰਜਾਬ ਚੋਂ ਕਿੰਨੀ ਤੇਜ਼ੀ ਦੇ ਨਾਲ ਐਕਸੋਡਸ ਹੋ ਰਿਹਾ, ਇਹ ਇਵੇਂ ਹੀ ਹੈ ਜਿਵੇਂ ਸਾਰਾ ਪੰਜਾਬ ਖਾਲੀ ਹੋ ਗਿਆ। ਔਰ ਅਸੀਂ ਜਦੋਂ ਸਟੂਡੈਂਟਸ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਕਿ ਉਹ ਤਾਂ ਅੰਦਾਜ਼ਾ ਸੀ ਕਿ ਵੀ 1.5 ਲੱਖ ਸਟੂਡੈਂਟ ਹਰ ਸਾਲ ਜਿਹੜਾ ਹੈ ਉਹ ਕੈਨੇਡਾ ਔਰ ਆਸਟ੍ਰੇਲੀਆ, ਨਿਊਜ਼ੀਲੈਂਡ, ਅਮਰੀਕਾ ਦੇ ਲਈ ਨਿਕਲ ਰਿਹਾ। ਔਰ ਮਕਸਦ ਤਾਂ ਕੋਈ ਇੱਥੇ ਵੀ ਆ ਕੇ ਵਿਚਾਰੇ ਲੇਬਰ ਜੌਬ ਹੀ ਕਰਦੇ ਨੇ, ਜਾਂ ਉਹਨਾਂ 'ਚ ਬਹੁਤ ਥੋੜ੍ਹੇ ਨੇ ਜਿਹੜੇ ਉਹ ਤਾਂ ਹੁੰਦਾ ਕਿ ਬਈ ਉਹ ਕੀ ਉਹਨੂੰ ਆਈਲੈਟ ਕਹਿੰਦੇ ਨੇ, ਉਹਨੂੰ ਪਾਸ ਕਰੋ ਔਰ ਜਾਓ। ਲੇਕਿਨ ਮੈਂ ਅੱਜ ਜਦੋਂ ਇਹ ਖਬਰ ਦੇਖੀ, ਔਰ ਮੈਂ ਸ਼ੁਕਰੀਆ ਵੀ ਅਦਾ ਕਰਦਾ ਕਿ ਸਾਡੇ ਵੀਰ ਸਰ ਬਲਬੀਰ ਸਿੰਘ ਜਿਹੜੇ ਸਾਨੂੰ ਅਕਸਰ ਬੜੀਆਂ ਯੂਜ਼ਫੁਲ ਖਬਰਾਂ ਭੇਜਦੇ ਨੇ, ਕੈਨੇਡਾ ਬੇਸਡ ਨੇ, ਉਹਨਾਂ ਨੇ ਇੱਕ ਲਿਖਤ ਲਿਖੀ ਜਿਹੜੀ ਮੈਂ ਸਾਂਝੀ ਵੀ ਕਰਾਂਗਾ। ਉਹਦੇ 'ਚ ਉਹਨਾਂ ਨੇ ਜਿਹੜਾ ਹੈਡਲਾਈਨ ਹੀ ਦਿੱਤੀ ਆਪਣੀ ਲਿਖਤ ਦੀ ਕਿ 250 ਪੰਜਾਬੀ ਨਿੱਤ ਚੜ੍ਹਦੇ ਨੇ ਜਹਾਜ਼, 5 ਸਾਲਾਂ 'ਚ 4,78,000 ਪੰਜਾਬੀ ਰੁਜ਼ਗਾਰ ਵੀਜ਼ੇ 'ਤੇ ਵਿਦੇਸ਼ ਗਏ। ਹੁਣ ਜਦੋਂ ਮੈਂ ਰੁਜ਼ਗਾਰ ਵੀਜ਼ਾ ਦੇਖਿਆ, ਮੈਂ ਕਿਹਾ ਵੀ ਇਹ ਇੰਨਾ ਇੰਪਲੋਇਮੈਂਟ ਬੇਸਡ ਵੀਜ਼ੇ ਦੀ, ਔਰ ਮੈਂ ਬਾਅਦ 'ਚ ਇਹ ਖਬਰ ਜਦੋਂ ਦੂਸਰੀ ਜਿਹੜੀ ਸੋਰਸ ਪੰਜਾਬੀ ਦੇ ਵਿੱਚ ਜਿਸ ਅਖਬਾਰ 'ਚ ਆਈ ਉਹਦੇ 'ਚ ਦੇਖਿਆ ਤੇ ਇਹ ਫਿਗਰ ਜਿਹੜੀ ਹੈ ਬਿਊਰੋ ਆਫ ਇਮੀਗ੍ਰੇਸ਼ਨ ਦੀ ਹੈ। ਮਤਲਬ ਇਹ ਹੈ ਕਿ 5 ਸਾਲਾਂ 'ਚ ਆਲਮੋਸਟ 5 ਲੱਖ ਪੰਜਾਬੀ, ਜਿਹਦਾ ਮਤਲਬ ਸਿੱਖ ਹੈ, ਉਹ ਇੰਪਲੋਇਮੈਂਟ ਵੀਜ਼ੇ ਦੇ ਉੱਤੇ ਬਾਹਰ ਗਏ। ਹੁਣ ਇੰਪਲੋਇਮੈਂਟ ਵੀਜ਼ੇ ਵਾਲੇ ਕੌਣ ਨੇ? ਕੋਈ ਦੁਬਈ, ਕੋਈ ਸਾਊਦੀ ਅਰੇਬੀਆ, ਕੋਈ ਇੱਧਰ ਉੱਧਰ ਵਿਚਾਰੇ ਲੇਬਰ ਜੌਬ ਵਾਲੇ। ਜੇ 5 ਲੱਖ ਬੰਦਾ, ਇਹਦਾ ਮਤਲਬ ਲੱਖ ਇੱਕ ਸਾਲ ਦਾ ਜਿਹੜਾ ਉੱਥੋਂ ਜਾਂਦਾ ਹੀ ਉਸ ਦੇ ਉੱਤੇ ਆ, ਉਹ ਬਾਹਰ ਨਿਕਲ ਰਿਹਾ। ਅਤੇ ਸਟੂਡੈਂਟ ਜਿਹੜੇ ਲੱਖ, 1.5 ਲੱਖ, 2 ਲੱਖ ਹੈ ਪੰਜਾਬ 'ਚ। ਤਾਂ ਵਾਕਈ ਜਦੋਂ ਇੱਕ ਉਹ ਕਹਿੰਦੇ ਨੇ ਜੀ ਕੋਠੀਆਂ ਪੰਜਾਬੀ ਬਣਾਏ ਉਹ ਰਹਿਣਗੇ ਤਾਂ ਉੱਥੇ ਬਈਆ ਹੀ, ਔਰ ਹਾਲ ਇਹੀ ਹੋ ਰਿਹਾ। ਜਾਂ ਬਜ਼ੁਰਗ ਬੈਠੇ ਨੇ, ਕੋਈ ਵੀ ਜਿਹੜਾ ਅੱਗੇ ਤਾਂ ਸਿਰਫ ਮੁੰਡਿਆਂ ਦੇ ਬਾਹਰ ਨਿਕਲਣ ਦਾ ਸੀ, ਹੁਣ ਉਸੇ ਲੈਵਲ ਦੇ ਉੱਤੇ ਕੁੜੀਆਂ ਵੀ। ਔਰ ਉਹ ਕਿਸ ਤੰਗਦਸਤੀ 'ਚੋਂ ਗੁਜ਼ਰਦੀਆਂ ਨੇ, ਕੀ ਚੱਲ ਰਿਹਾ, ਉਹ ਮੈਂ ਜ਼ਿਕਰ ਨਹੀਂ ਕਰਾਂਗਾ ਕਿਉਂਕਿ ਉਹਦੇ ਨਾਲ ਸਾਡਾ ਪ੍ਰਾਈਡ ਜੁੜਿਆ ਹੁੰਦਾ। ਪਰ ਇਹ ਸਾਡਾ ਹੀਣਾਪਨ ਇਸ ਲਈ ਅਸੀਂ ਇਸ ਲੈਵਲ 'ਤੇ ਪਹੁੰਚ ਗਏ ਕਿਉਂਕਿ ਸਾਡੇ ਕੋਲ ਪੋਲੀਟੀਕਲ ਪਾਵਰ ਨਹੀਂ ਹੈ। ਪਰ ਮੈਂ ਪਹਿਲਾਂ ਇਹ ਖਬਰ ਸਾਂਝੀ ਕਰ ਲਾਂ ਕਿ ਵਿਦੇਸ਼ ਜਾਣਾ ਪੰਜਾਬੀਆਂ ਲਈ ਸ਼ੌਕ ਨਾਲੋਂ ਕਿਤੇ ਵੱਧ ਮਜਬੂਰੀ ਹੈ। ਹੁਣ ਇਸ ਗੱਲ ਇਸ ਲਈ ਹੈ ਕਿ ਜਿਵੇਂ ਬਲਬੀਰ ਸਿੰਘ ਹੋਰਾਂ ਨੇ ਸ਼ਾਇਦ ਪੰਜਾਬੀ ਕਿਸੇ ਗਾਣੇ ਦੀ ਲਾਈਨ ਹੋਏਗੀ ਕਿ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਸਾਡੀ ਮਿੱਟੀ ਮਾਣ ਪੰਜਾਬ ਦੀ ਏ, ਨਿਤ ਚੜ੍ਹਦੇ ਪੁੱਤ ਜਹਾਜ਼ਾਂ 'ਤੇ, ਕੋਈ ਮੁੱਕ ਜਾਂਦੇ, ਕੋਈ ਤੁਰ ਜਾਂਦੇ, ਕੋਈ ਵਾਪਸ ਜਾਣਾ ਭੁੱਲ ਜਾਂਦੇ। ਹੁਣ ਹਾਲ ਇਹ, ਹੁਣ ਇਹਨੂੰ ਵੀ ਤੁਸੀਂ ਫਖਰ ਬਣਾਓਗੇ ਜੀ ਪੁੱਤ ਪੰਜਾਬ ਦੇ ਨਿੱਤ ਚੜ੍ਹਦੇ ਜਹਾਜ਼ਾਂ 'ਤੇ, ਨਹੀਂ। ਗੱਲ ਇਹ ਹੈ ਕਿ ਕੁਝ ਮੁੱਕ ਜਾਂਦੇ। ਤੁਸੀਂ ਕਹਾਣੀ ਹੁਣ ਮੈਂ ਕੱਲ੍ਹ ਪਰਸੋਂ ਦੇਖ ਰਿਹਾ ਸੀ, ਬੜਾ ਖੂਬਸੂਰਤ ਸਿੱਖ ਨੌਜਵਾਨ ਜਿਹਦੀ ਪਿਕਚਰ ਉਹਦੇ ਕਜ਼ਨ ਨੇ ਪਾਈ ਹੋਈ ਹੈ ਕਿ ਜੀ ਇਹ ਏਜੰਟ ਦੇ ਫਲਾਣੇ ਦੇ ਰਾਹੀਂ ਗਏ, ਲਾਸਟ ਗੱਲਬਾਤ ਮਾਪਿਓ ਨਾਲ ਇੰਨੀ ਤਰੀਕ ਨੂੰ ਫਲਾਣੀ ਥਾਂ ਤੋਂ ਹੋਈ, ਜਦੋਂ ਜੰਗਲਾਂ 'ਚੋਂ ਲਿਆ, ਉਸ ਤੋਂ ਬਾਅਦ ਉਹਦਾ ਪਤਾ ਨਹੀਂ ਜੇ ਕਿਸੇ ਨੂੰ ਖਬਰ। ਹੋਰ ਇਹ ਇੰਨੇ ਕੁ ਰਾਹ ਦੇ ਵਿੱਚ ਰਹਿ ਜਾਂਦੇ ਨੇ। ਇਹ ਵੀ ਹੁਣ ਉਵੇਂ ਹੀ ਬਣ ਗਿਆ ਵੀ ਕੌਣ ਸਰਵਾਈਵ ਕਰੇਗਾ। ਔਰ ਏਜੰਟ ਜਿਹੜੇ ਨੇ, ਜੇ ਕੋਈ ਬਿਮਾਰ ਹੋਇਆ ਜਾਂ ਕੁਛ ਹੋਇਆ, ਰਾਹ 'ਚ ਹੀ ਜਿਹੜਾ ਉਹ ਜਿਨ੍ਹਾਂ ਦੇ ਹਵਾਲੇ ਕੀਤੇ ਜਾਂਦੇ ਨੇ, ਜਿਨ੍ਹਾਂ ਨੂੰ ਪਤਾ ਨਹੀਂ ਉਹ ਡੋਂਕੀ ਕੇ ਕੀ ਕਹਿੰਦੇ ਨੇ, ਕਿ ਜਿਨ੍ਹਾਂ ਦੇ ਨਾਲ ਉਹ ਤੋਰੇ ਜਾਂਦੇ ਨੇ, ਉਹ ਕਿਸ ਕਿਸਮ ਦੇ ਲੋਕ, ਉਹ ਤਾਂ ਪੈਸੇ ਲੈ ਲੈਂਦੇ ਨੇ। ਉਹਨਾਂ ਨੂੰ ਲੱਗਦਾ ਕਿ ਭਾਈ ਹੁਣ ਨਾ ਪਿਛਲੇ ਨੂੰ ਪਤਾ ਹੈ ਕਿੱਥੋਂ ਤੋਰਿਆ, ਨਾ ਅਗਲੇ ਨੂੰ ਪਤਾ ਹੈ ਕਿੱਥੇ ਪਹੁੰਚਣਾ। ਸੋ ਉਹਨਾਂ ਨੇ ਜਿਹੜੀ ਖਬਰ ਹੈ ਉਸ ਦੇ ਵਿੱਚ ਰੁਜ਼ਗਾਰ ਖਾਤਰ ਵਿਦੇਸ਼ ਜਾਣ ਵਾਲਿਆਂ ਦੇ ਅੰਕੜੇ ਫਿਕਰਮੰਦ ਕਰਦੇ ਹਨ ਕਿ ਕਿਤੇ ਪੰਜਾਬ ਖਾਲੀ ਹੀ ਨਾ ਹੋ ਜਾਵੇ। ਪੰਜਾਬ 'ਚੋਂ ਰੋਜ਼ਾਨਾ ਔਸਤਨ 250 ਵਿਅਕਤੀ ਜਹਾਜ਼ ਚੜ੍ਹ ਰਹੇ ਹਨ, ਜਿਨ੍ਹਾਂ ਦਾ ਇੱਕੋ ਮਕਸਦ ਵਿਦੇਸ਼ 'ਚ ਰੋਟੀ ਰੋਜ਼ੀ ਕਮਾਉਣਾ। ਵਰਤਮਾਨ ਸਮੇਂ 'ਚ ਯੂਕਰੇਨ ਜੰਗ ਕਾਰਨ ਹਜ਼ਾਰਾਂ ਦੀ ਗਿਣਤੀ ਵਿੱਚ ਵਿਦਿਆਰਥੀ ਉੱਥੇ ਫਸੇ ਹੋਏ ਹਨ ਕਿਉਂਕਿ ਪੰਜਾਬ 'ਚ ਡਾਕਟਰੀ ਵਿੱਦਿਆ ਉਹਨਾਂ ਦੀ ਪਹੁੰਚ ਤੋਂ ਦੂਰ ਹੋ ਗਈ ਸੀ ਅਤੇ ਉਹਨਾਂ ਨੂੰ ਉੱਥੇ ਜਾਣਾ ਪਿਆ। ਇਵੇਂ ਵੱਡੀ ਗਿਣਤੀ ਪੰਜਾਬੀ ਰੁਜ਼ਗਾਰ ਦੀ ਤਲਾਸ਼ ਪੰਜਾਬ ਛੱਡ ਕੇ ਵੱਖ-ਵੱਖ ਮੁਲਕਾਂ ਵੱਲ ਚਲੇ ਗਏ ਹਨ। ਬਿਊਰੋ ਆਫ ਇਮੀਗ੍ਰੇਸ਼ਨ ਦੇ ਵੇਰਵੇ ਹਨ ਕਿ 1 ਜਨਵਰੀ 2016 ਤੋਂ ਮਾਰਚ 2021 ਤੱਕ ਪੰਜਾਬ 'ਚੋਂ 4,78,000 ਵਿਅਕਤੀ ਰੁਜ਼ਗਾਰ ਵੀਜ਼ੇ 'ਤੇ ਵਿਦੇਸ਼ ਗਏ। ਸਿੱਧਾ ਅੰਕੜਾ ਇਹ ਹੈ ਕਿ ਇਹਨਾਂ ਸਾਲਾਂ ਦੌਰਾਨ ਪੰਜਾਬ 'ਚੋਂ ਹਰ ਮਹੀਨੇ ਔਸਤਨ 7,750 ਔਸਤਨ 91,250 ਵਿਅਕਤੀ ਰੁਜ਼ਗਾਰ ਖਾਤਰ ਪੰਜਾਬ ਛੱਡ ਰਹੇ। ਇਹ ਉਹਨਾਂ ਨੇ ਅੱਗੋਂ ਹੋਰ ਉਹਨੂੰ ਡੀਟੇਲ ਦਿੱਤਾ ਹੈ।
फिर यूक्रेन की गल है कि भी वड्डी गिणती स्टूडेंट्स की है, पर उत्थे मौजूद भारतीय कामिਆਂ का अंकड़ा भी छोटा नहीं है, क्योंकि स्टूडेंट्स की गल हो रही है, कह रहे हैं कि और इमिग्रेशन ब्यूरो ऑफ इमिग्रेशन की रिपोर्ट है। जेकर समुचे देश की गल की जाए, फिर राजपुरे का तरलोक सिंह इस वेले यूक्रेन फसिया होया है, वो वर्क परमिट ते यूक्रेन गया सी। जे समुचे मुल्क की गल की जाए तो 5.25 सालों दौरान रोज़गार वीज़े ते 1,37,00,000 लोग विदेश गए। ये बहुत फिगर, मैनू भी आइडिया नहीं सी कि भी इस लैवल ते। हालांकि पंजाब तो स्टूडेंट वीज़े ते विदेश जाण वालियां दी चर्चा वधेरे हुंदी है, पर असल विच इत्थों रोज़गार वीज़े ते विदेश जाण वालियां दी गिणती उस नालों भी किते ज़्यादा है। इन्हां 5.25 सालां च स्टूडेंट वीज़ा ते रोज़गार वीज़ा ते विदेश जाण वालियां दी जे सांझे तौर ते गल की जाए तो लगभग 8 लाख पंजाबी इन्हां 5 सालां च विदेश जा चुके हैं, जिन्हां चों 2,62,000 स्टूडेंट भी शामिल हैं। फिर उन्होंने जिहड़ा पिछले सालों का भी वेरवा दिता है, और इस दे उत्ते पंजाब यूनिवर्सिटी के साबका सैनेट मैंबर ਅਤੇ प्रिंसीपल तरलोक बंधू कहते हैं कि पंजाब सरकार कोल कोई रोज़गार नीति नहीं है। उन्होंने कहा मापियां वालों ज़मीनां वेच के ते कर्जे चुक के रोज़गार लई बच्चों नूं विदेश भेजना कोई शुगल नहीं है। उन्होंने कहा जे सरकार सुहिरद हुंदी तां इस रुझान ने कदे जोर नहीं सी फड़ना। हुण इहदे च दूसरी गल ये देखण वाली है कि ये कल्ला एक जमाने च ये टर्म यूज़ हुंदी सी जी ब्रेन ड्रेन, क्योंकि पढ़ाई लई लोग बाहर आंदे सी। हुण ये यूथ ड्रेन भी हो रहा है, तुहाडी डेमोग्राफिक भी बदली जा रही है, पर वो कल्ला उत्थों यूथ ही नहीं निकल रहा, तुहाडा पैसा भी निकल रहा। अच्छा। क्योंकि ज़मीन गहने पा के वेच के वो राह का सफ़र भी है, तो जिथे उन्होंने यूनिवर्सिटियां कालजां जिहड़े स्टूडेंट ने खास तौर पर 1.5 लाख आंदा, उन्हां दीयां फीसां भी ने। सो वो तुहाडी गिणती भी और पंजाब भी कंगाल हो रहा किस हद तक जाके। और यही गल साडे वीर सर बलबीर सिंह होरां ने जताई। उन्होंने कहा कि जस्ट इमैजिन हाउ मच मनी बीइंग स्पेंट ओनली ऑन ट्रैवलिंग एंड रिलेटेड इंडस्ट्रीज बाई पंजाबीज, कितना पैसा बर्बाद हो रहा है। बट हाउ मैनी पंजाबीज गैट जॉब्स इन दिल्ली अमृतसर एयरपोर्ट्स। हुण ट्रैवल दे विच साडे लोग जदों जांदे ने, तुसी दिल्ली अमृतसर और ईवन मैनू कौन पिछले दिनों पंजाब के हवाले नाल गल, वो कहंदे जी सिख तो बाहर चपड़ासी खड़े मिलते हैं, तुहानूं अंदर जिहड़े ने वो दूसरे सारे बिहारी यूपी और बंगाली और दूसरे लोग ने। हुण ये कह रहे हैं कि उन्होंने वी स्पेंड मिलियंस, डोंट गेट इवन 10% ऑफ द एम्प्लॉयमेंट, और डू वी गेट इन्वेस्टमेंट इन ट्रांसपोर्टेशन इंडस्ट्रीज बैक इन पंजाब। Everywhere Punjabis, mainly Sikhs, do not get opportunities to well-paying jobs, कि उन्होंने लिए कोई मौके नहीं ने। Pakhda Beas management is the latest example. The project's initial investment spent by Punjabis in early 60s now are out of control completely. वो जड़ियाँ 2 सीटां पंजाब दियां सी, वो भी उन्होंने एबॉरिश करके ओपन च करतीयां ताकि वो अपने बंदे ला सकन। अच्छा। बादल उड़ गए, कैप्टन साइलेंट, कांग्रेस स्लीपी, आप नॉट इंटरस्टिड। ये पंजाब दियां धिरां ने जिन्होंने गल करनी है ना, चारां दा उन्होंने रवैया दस दिता है। दैट इज़ माई पंजाब। योर सन्स डॉटर्स बिट्रेड एंड कंटिन्यू टू निगलैक्टिंग स्टेट्स राइट्स ऑफ नैचुरल रिसोर्सिस, कि धोखा और साडे जिहड़े कुदरती साधन सोमे ने लुटे जा रहे हैं। सैड टू वॉच अवर वैल्थ स्टोलन एंड फ्यूचर बीइंग डिस्ट्रॉयड, साडी दौलत लुटी जा रही है और साडा मुस्तकबिल जिहड़ा वो तबाह किया जा रहा है। अच्छा। पंजाबीज नो बेटर दैन यूक्रेन, सराउंडेड फ्रॉम ऑल साइड्स एंड रिमेन्ड एरियाज टू बी शेयर्ड बाई द 3 वेरी सून, कि भाई ये ऑलरेडी साडा हाल भी यूक्रेन वाला भी असीं सारे पासों घिरे हुए हैं, और जो कुछ रह गया वो भी आने वाले पीरीयड च इन्हें तिकड़ी ने ले लेना। 75 ईयर्स ऑफ सफरिंग एंड स्टिल कंटिन्यूस, कि 75 साल तो असीं सफ़र कर रहे हैं। अच्छा। और ये सफरिंग अजे भी चल रही है। साडी मिट्टी मान पंजाब दी है, नित चढ़दे पुत जहाज़ां ते, कोई मुक जांदे, कोई तुर जांदे, कोई वापस जाना भुल जांदे। ये उन्होंने दर्द दे नाल ही लिखिया। और असीं समझदे हैं कि भाई जे असीं अपनी होनी
ਖਾਲਿਸਤਾਨ ਦੇ ਨਾਲ ਨਾ ਸਿਰਜ ਸਕੇ ਤੇ ਜਿੱਥੇ ਅਸੀਂ ਦੁਨੀਆ ਦੇ ਉਹਨਾਂ ਖਿੱਤਿਆਂ ਦੀ ਗੱਲ ਕਰਦੇ ਹਾਂ ਕਿ ਇੱਥੇ ਕਦੇ ਫਲਾਂ ਸੱਭਿਅਤਾ ਸੀ, ਫਲਾਂ ਲੋਕ ਵਸਦੇ ਸੀ, ਔਰ ਉਹ ਕਹਾਣੀ ਰਹਿ ਜਾਏਗੀ। ਔਰ ਅੱਜ ਪੰਜਾਬ ਨਾਲ ਜਿਵੇਂ ਟੋਟਲ ਵਾਰ ਸਾਡੇ ਸਿਰ ਤੇ ਭਰਪਾ ਕਰਕੇ ਇਹ ਸਾਰੀ ਲੁੱਟ ਮਚਾਈ ਜਾ ਰਹੀ ਹੈ, ਅਸੀਂ ਵੀ ਕਿਤੇ ਬੀਤੇ ਦੀ ਦਾਸਤਾਨ ਬਣ ਕੇ ਨਾ ਰਹਿ ਜਾਈਏ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣੇ ਬ੍ਰੇਕ। ਫਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।